बिस्मिल्लाहिर्रहमानिर्रहीम। अस्सलाम वालेकुम दोस्तों, आज की वीडियो में हम आपको विज़िट कराएंगे एक टनल की और देखेंगे कि टनल में इस वक्त कौन कौन सी सब्ज़ी लगी हुई है। तो चले दोस्तों टनल की विज़िट करते हैं। दोस्तों ये 1 एकड़ पे मुहित है ये टनल, और बांसों की मदद से ये एक जाल बनाया गया है। फिर उसके बाद ये बने बनाए एक जाली मिलती है बाज़ार से, वो इसमें लगाई गई है। तो कोई भी बेलदार फल या सब्ज़ी आप इसमें उगा सकते हैं। तो चलें दोस्तों विज़िट करते हैं और आपकी मालूमात में इजाफ़ा करते हैं, भाई से मालूमात लेने की कोशिश करते हैं। दोस्तों जब ज़मीन तैयार हो जाती है और खेलें बना ली जाती हैं तो उसके बाद ये इसके ऊपर छापर लगाया जाता है। उसका फ़ायदा ये होता है कि जो पौधे हमने लगाने हैं, जो सब्ज़ी हमने लगानी है, उस जगह पे सुराख कर लिया जाता है और उस सुराख में ही एक बीज लगाया जाता है। उसका फ़ायदा ये होता है कि बाकी जो जड़ी बूटी है वो पैदा होती ही नहीं है, काफ़ी हद तक बचत हो जाती है। अस्सलाम वालेकुम। क्या हाल है? ठीक हो? खरीद है से ठीक है? इधर मुंह जरा कर लो। क्या हाल सुनाओ? से ठीक है? हाँ शुक्र अल्हम्दुलिल्लाह। तुम सुनाओ। ते सानू दसो कि कादी फसल तुसीं लगाई दी है? ये करेला जी। करेला। ते सानू दसो कि ਇਹ ਲਗਾਉਣ ਵਾਸਤੇ ਤੁਸੀਂ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਹੈ? ਜ਼ਮੀਨ ਜੀ ਇਹਨੂੰ ਪਹਿਲੇ ਟਰੈਕਟਰ ਨਾਲ ਤਿਆਰ ਕਰੀਦਾ। ਅੱਛਾ। ਤੇ ਕਾਫੀ ਸਾਰੀ ਬਹੁਤ ਅੱਛੀ ਜ਼ਮੀਨ ਤਿਆਰ ਕਰਕੇ ਤੇ ਫਿਰ ਇਹਦੇ ਖਾਲੇ ਬਣਾਈਦੇ ਨੇ। ਅੱਛਾ। ਖਾਲੇ ਤੋਂ ਬਾਅਦ ਜੇ ਤੇ ਪਨੀਰ ਲਗਾ ਕੇ ਤੇ ਬੀ ਉਗਾਈਦਾ ਤੇ ਉਗਾ ਕੇ ਫਿਰ ਇਹਦੇ ਪੌਦੇ ਲਗਾਈਦੇ। ਇਹਦਾ ਛਾਪਰ ਲਗਾਇਦਾ ਤੇ ਇਹਦਾ ਇਹ ਹੱਥ ਨਾਲ ਲਗਾਉਂਦੇ ਜਾਂ ਕੋਈ ਮਸ਼ੀਨ ਹੁੰਦੀ ਹੈ? ਹਾਂਜੀ ਨਹੀਂ ਜੀ, ਸਾਡੇ ਕੋਲ ਤੇ ਐਡੀ ਛੋਟੇ ਜ਼ਿਮੀਂਦਾਰਾਂ ਦੇ ਤੇ ਉਹ ਛਾਪਰ ਅਸੀਂ ਹੱਥ ਨਾਲ ਲਗਾਣੇ ਆ। ਅੱਛਾ ਜੀ। ਤੇ ਦੱਸੋ ਜਰਾ ਸਾਨੂੰ ਕਿ ਇਹ ਸਾਰੇ ਤੁਹਾਡੇ ਸੈਟਅਪ ਤੇ ਜਿਹੜੇ ਤੁਸੀਂ ਵਿੱਚੇ ਬਾਂਸ ਨੇ, ਵਿੱਚ ਇਹ ਜਾਲੀ ਲਗਾਈ ਦੇ, ਤੁਸੀਂ ਵਿੱਚ ਬੀਜ ਲਗਾਇਆ ਦਾ, ਜੀ ਜੀ, ਹੁਣ ਤੱਕ ਕਿੰਨੇ ਪੈਸੇ ਖਰਚ ਕਰ ਚੁੱਕੇ ਹੋ? ਇਹਦੇ ਤੇ ਜੀ ਫੀ ਏਕੜ ਜਿਹੜਾ ਨਾ 2 ਲੱਖ ਰੁਪਇਆ ਖਰਚਾ ਆ ਜਾਂਦਾ ਜੀ। ਅੱਛਾ ਜੀ। ਫੀ ਏਕੜ 2 ਲੱਖ ਰੁਪਏ ਖਰਚਾ ਆ ਜਾਂਦਾ? 2 ਲੱਖ ਰੁਪਇਆ ਖਰਚਾ ਆ ਜਾਂਦਾ ਜੀ। ਇਹ ਤੁਸੀਂ ਇਹਦਾ ਕਰੇਲੇ ਦਾ ਹੀ ਇੰਤਖਾਬ ਕਿਉਂ ਕੀਤਾ ਹੈ? ਨਹੀਂ ਜੀ, ਕਰੇਲੇ ਤੋਂ ਇਲਾਵਾ ਹੋਰ ਵੀ ਸਬਜ਼ੀ ਲਾਈ ਗਈ। ਅੱਛਾ, ਹੋਰ ਵੀ ਲਗਾਈ ਜਾਂਦੀ। ਇਹ ਕਿੰਨੇ ਦਿਨਾਂ ਬਾਅਦ ਇਹ ਜ਼ਮੀਨ ਚ ਉੱਗ ਜਾਂਦਾ? ਇਹ ਜੀ 8 ਤੋਂ 10 ਦਿਨ ਬਾਅਦ ਜਿਹੜਾ ਜ਼ਮੀਨ ਚੋਂ ਉਗਾਤਾ ਆ ਜਾਂਦਾ ਬਾਹਰ ਨਿਕਲ ਜਾਂਦਾ ਜੀ। ਤੇ ਮੇਰਾ ਵੀਰ ਸਾਨੂੰ ਦੱਸੋ ਜਰਾ ਕਿ ਕਿੰਨੇ ਦਿਨਾਂ ਬਾਅਦ ਜਾ ਕੇ ਇਹ ਤੁਹਾਨੂੰ ਫਲ ਦੇਣਾ ਸ਼ੁਰੂ ਕਰ ਦਿੰਦਾ? ਇਹ ਜੀ 3 ਮਹੀਨੇ ਤੋਂ ਬਾਅਦ ਜਿਹੜਾ ਨਾ ਫਲ ਦੇਣਾ ਸ਼ੁਰੂ ਕਰ ਦਿੰਦਾ। ਕਿ 90 ਦਿਨ ਦੀ ਫਸਲ ਹੈ? ਹਾਂਜੀ। ਤੇ ਤਕਰੀਬਨ ਜਿਹੜਾ ਫੀ ਪੌਦਾ ਹੈ ਉਹ ਤੁਹਾਨੂੰ ਕਿੰਨੇ ਦਾਣੇ ਦਿੰਦਾ? ਇਹ ਜੀ ਕਾਫੀ ਸਾਰਿਆਂ ਨੂੰ ਫਲ ਲੱਗਦਾ, ਕਾਫੀ ਇਹਨੂੰ ਦਾਣੇ ਜਿਹੜੇ ਨੇ ਬਹੁਤ ਜ਼ਿਆਦਾ ਦਾਣੇ ਪੈਂਦੇ ਨੇ, ਜਿਹਨੂੰ ਫਲ ਲੱਗਦਾ ਤੇ ਇਹਨੂੰ ਗਿਣਿਆ ਨਹੀਂ ਜਾਂਦਾ। ਅੱਛਾ, ਯਾਨੀ ਕਿ ਬਹੁਤ ਜ਼ਿਆਦਾ ਫਲ ਲੱਗਦਾ। ਜੀ ਜੀ। ਐਸਾ ਦੱਸੋ ਕਿ ਅਗਰ ਇਹ ਜਾਲੀ ਨਾ ਲਗਾਈ ਹੋਏ ਜੀ, ਇਹ ਬੇਲਾ ਨਾ ਚਾੜੀਆਂ ਉੱਤੇ ਜੀ, ਅਗਰ ਜ਼ਮੀਨ ਦੇ ਥੱਲੇ ਹੋਣ ਤੇ ਫਿਰ ਫਲ ਘਟ ਜਾਂਦਾ? ਫਿਰ ਫਲ ਘਟ ਜਾਂਦਾ ਜੀ। ਫਿਰ ਦੂਸਰੇ ਨੰਬਰ ਤੇ ਬਾਰਿਸ਼ਾਂ ਦਾ ਮੌਸਮ ਆ ਜਾਂਦਾ ਤੇ ਫਿਰ ਬਾਰਿਸ਼ ਨਾਲ ਵੇਲਾਂ ਹੀ ਖਰਾਬ ਹੋ ਜਾਣਗੀਆਂ। ਐਸਾ ਜਿਹੜਾ ਬਹੁਤ ਅਰਸੇ ਲੰਮੇ ਤੱਕ ਚੱਲ ਸਕਦਾ ਹੈ। ਨਹੀਂ ਕਿ ਬਾਰਿਸ਼ ਦਾ ਵੀ ਇਹਨੂੰ ਨੁਕਸਾਨ ਕੋਈ ਕੰਮ ਨਹੀਂ, ਬਾਰਿਸ਼ ਦਾ ਨੁਕਸਾਨ ਹੁੰਦਾ ਹੀ ਨਹੀਂ ਜੀ। ਅੱਛਾ। ਵੱਲ ਤਾਂ ਰਹਿਣੀਆਂ ਬਾਰਿਸ਼ ਪੈਣੀਆਂ ਨੇ, ਆਪਣੇ ਅਸਰ ਖਲਿਆ ਰਹਿਣਾ। ਅੱਛਾ। ਤੇ ਹੁਣ ਤੱਕ ਕਿੰਨੀਆਂ ਸਪਰੇਆਂ ਤੁਸੀਂ ਕਰ ਚੁੱਕੇ ਹੋ? ਸਪਰੇਆਂ ਜੀ ਇਹਨੂੰ ਜ਼ਰੂਰਤ ਦੇ ਮੁਤਾਬਕ ਕਰੀਦੀ ਆ। ਫਿਲਹਾਲ ਅੱਜ ਕੱਲ ਤੈਨੂੰ ਬਹੁਤ ਜ਼ਿਆਦਾ ਘੱਟ ਬਿਮਾਰੀ ਹੁੰਦੀ ਆ। ਜਦੋਂ ਸੌਣ ਭਾਦਰੋਂ ਆ ਜਾਂਦਾ ਨਾ, ਤੇ ਉਦੋਂ ਇਹਨੂੰ ਜਿਹੜਾ ਜ਼ਿਆਦਾ ਕੀੜੇ ਮਕੌੜੇ ਨਾਲ ਬਿਮਾਰੀ ਤੇ ਫਿਰ ਉਹ ਜ਼ਰੂਰਤ ਦੇ ਮੁਤਾਬਕ ਸਪਰੇਅ ਕਰ ਦਈਦੀ ਹੈ। ਕਿਹੜੀ ਕਿਹੜੀ ਬਿਮਾਰੀ ਇਹ ਤੇ ਅਟੈਕ ਕਰਦੀ ਹੈ? ਇਹਨੂੰ ਬਿਮਾਰੀ ਜ਼ਿਆਦਾ ਜੀ ਕੀੜੇ ਮਕੌੜੇ ਦੀ ਵਜ੍ਹਾ ਤੋਂ ਕਰੰਟ ਜਾ ਹੁੰਦਾ ਹੈਗੂ। ਅੱਛਾ। ਤੇ ਉਹਦੀ ਵਜ੍ਹਾ ਤੋਂ ਕੀੜੇ ਮਕੌੜੇ ਲਈ ਜਾਂ ਕਿਤੇ ਐਸਾ ਠੰਡਾ ਮੌਸਮ ਵਿੱਚ ਫਿਰ ਡਾਉਣੀ ਛਾਉਣੀ ਆਉਂਦੀ ਹੈ। ਉਹਦੀ ਨਿਸ਼ਾਨੀ ਕੀ ਹੁੰਦੀ ਜੀ ਬਿਮਾਰੀ ਦੀ? ਤੁਹਾਨੂੰ ਦੱਸੋ। ਡਾਉਣੀ ਜੀ ਜਿਹੜਾ ਉੱਥੇ ਜਿਹੜੇ ਇਹਨੂੰ ਦਾਗ ਪਾਈ ਜਾਂਦੇ ਨੇ ਪੱਤੇ ਤੇ, ਦਾਣੇ ਤੇ ਦਾਗਦਾਰ ਹੋ ਜਾਂਦੇ। ਜੀ ਜੀ। ਅੱਛਾ। ਫਿਰ ਉਹਦੇ ਮੁਤਾਬਕ ਉਹਨੂੰ ਸਪਰੇਅ ਕਰ ਦਈਦੀ ਹੈ। ਇਹ ਕੋਈ ਐਗਰੀਕਲਚਰ ਵਾਲਿਆਂ ਨੂੰ ਲੈ ਕੇ ਆਉਂਦੇ ਹੋ ਜਾਂ ਖੁਦ ਹੀ ਤੁਹਾਡਾ ਤਜਰਬਾ ਹੈ? ਇਹ ਜੀ ਜੋ ਜ਼ਰੂਰਤ ਸਾਡੀ ਕੋਈ ਜ਼ੇਨ ਚ ਬਾਹਰ ਹੋਈ ਤੇ ਫਿਰ ਉਹਨਾਂ ਨੂੰ ਬੁਲਾ ਲਈਦਾ, ਨਹੀਂ ਤੇ ਆਪੇ ਹੀ ਸਾਨੂੰ ਪਤਾ ਲੱਗ ਜਾਂਦਾ। ਫਸਲ ਕਾਸ਼ਤ ਕਰਦੇ ਫਿਰ ਸਾਨੂੰ ਆਪੇ ਵੀ ਥੋੜੀ ਬਹੁਤੀ ਮਾਲੂਮਾਤ ਹੈ। ਕਿੰਨੀ ਦੇਰ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ? ਸਾਨੂੰ ਜੀ ਤਕਰੀਬਨ 4-5 ਸਾਲ ਹੋ ਗਏ ਜੀ। 4-5 ਸਾਲ। ਤੇ ਤੁਹਾਡਾ ਤਜਰਬਾ 4-5 ਸਾਲ ਦਾ ਕਿਹਦਾ ਤਜਰਬਾ ਰਿਹਾ? ਬਹੁਤ ਅੱਛਾ ਰਿਹਾ ਜੀ। ਇਨਸ਼ਾਅੱਲਾ ਬਹੁਤ ਫਸਲ ਫਾਇਦੇਮੰਦ ਫਸਲ ਹੈ ਜੀ। ਅੱਛਾ, ਸਾਨੂੰ ਦੱਸੋ ਕਿ 1 ਏਕੜ ਦੇ ਵਿੱਚੋਂ ਤਕਰੀਬਨ ਕਿੰਨੀ ਤੁਹਾਨੂੰ ਆਮਦਨ ਹੁੰਦੀ ਆ? ਇਹ ਮਾਸ਼ਾਅੱਲਾ ਜੀ, ਅੱਲਾਹ ਪਾਕ ਫਸਲ ਬਿਹਤਰ ਰੱਖੇ ਤੇ ਉਹ ਬਹੁਤ ਸਾਰੀ ਇਹਦੇ ਚ ਆਮਦਨ ਹੋ ਜਾਂਦੀ ਹੈ ਜੀ। ਅੰਦਾਜ਼ਾ ਦੱਸੋ ਸਾਡੇ ਦੋਸਤਾਂ ਨੂੰ। ਅੰਦਾਜ਼ਨ ਜੀ ਤੂੰ 2 ਲੱਖ ਰੁਪਏ ਦਾ ਖਰਚੇ 4 ਤੋਂ 5 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ। 1 ਏਕੜ ਤੋਂ 2 ਲੱਖ ਖਰਚ ਕਰਕੇ ਜੀ ਜੀ ਮਿਹਨਤ ਛੱਡਦਾ। ਹਾਂਜੀ। ਮਿਹਨਤ ਕਰਕੇ ਤੇ ਤੁਸੀਂ ਤਕਰੀਬਨ 4 ਲੱਖ ਰੁਪਇਆ ਕਮਾ ਸਕਦੇ। ਹਾਂਜੀ। ਜ਼ਬਰਦਸਤ। ਤੇ ਤੁਸੀਂ 4-5 ਸਾਲ ਤੋਂ ਕਰੇਲਾ ਹੀ ਉਗਾ ਰਹੇ ਜਾਂ ਹੋਰ ਵੀ? ਨਹੀਂ ਜੀ, ਹੋਰ ਵੀ ਸਬਜ਼ੀਆਂ ਨਾਲ ਲਾਈ ਦੀਆਂ ਨੇ। ਪਰ ਖੀਰਾ ਲਾਇਆ ਦਾ, ਮਿਰਚ ਲਾਈ ਦੀ ਹੈ, ਕੱਦੂ ਲਾਇਆ ਦਾ, ਤਰਬੂਜ ਲਾਇਆ ਦਾ। ਅੱਛਾ। ਸਾਨੂੰ ਜਰਾ ਤੁਸੀਂ ਵਿਜ਼ਿਟ ਕਰਾਓ ਜਰਾ ਆਪਣੇ ਦੂਸਰੇ ਫਾਰਮ ਦੀ, ਕਿ ਦੱਸੋ ਹੋਰ ਤੁਸੀਂ ਕਿਹੜੀ ਹਾਂ ਚਲੋ ਵੇਖ ਲਵੋ, ਖੀਰਾ ਵੇਖੋ, ਉਹ ਮਿਰਚ ਵੇਖੋ। ਅੱਛਾ, ਸਾਨੂੰ ਇਹਨਾਂ ਤੋਂ ਦੱਸੋ ਕਿ ਫਲ ਕਿਹੜਾ ਪਿਆ ਦਾ ਜਰਾ ਥੋੜਾ ਜਿਹਾ। ਹਾਂਜੀ, ਆ ਦੇਖੋ।
फल लगना शुरू हुआ है ना। हाँ दोस्तों, जैसा कि आपको नजर आ रहा है कि अभी ये फूल लग चुके हैं जी, तो अभी ये कुछ दिनों में ये फल इसका क्लियर तौर पे नजर आएगा। हाँ जी, ये भी आपको नजर आ रहा है। हाँ जी। अच्छा, ते दोस्तों काफ़ी अच्छे तरीके से ये काफ़ी ड्रेसिंग के साथ ये लगाए हुए हैं सारे पोल। अच्छा लखत भाई सानू दसो जरा कि एक एकड़ ते किन्ने बांस चाहिए ने तकरीबन? एक एकड़ ते जी है जी छोटी टेक जे ये लग जाती जे कोई 300 टेक लग जाती जे एक एकड़ ते। एक एकड़ ते ਤੇ ਇਹਦਾ ਤੁਸੀਂ ਜਰਾ ਖਰਚਾ ਸਾਰਾ ਤੁਸੀਂ ਵਿੱਚ ਸ਼ਾਮਲ ਕਰਕੇ ਦੱਸਿਆ ਹੈ? ਹਾਂਜੀ ਸਾਰਾ ਖਰਚਾ ਜਿਆਦਾ ਤੁਹਾਨੂੰ ਦੱਸਿਆ ਟੋਟਲ ਖਰਚਾ ਜੀ। ਟੋਟਲ ਖਰਚਾ ਪਾਣੀ ਦਾ ਸਪਰੇਅ ਦਾ ਟੋਟਲ? ਜੀ ਜੀ ਠੀਕ ਹੈ। ਤੇ ਤੁਸੀਂ ਇਕੱਲਿਆ ਹੈਂਡਲ ਕਰਦੇ ਹੋ ਕਿ ਨਾਲ ਕੋਈ ਮਜ਼ਦੂਰ ਵੀ ਰੱਖੇ ਨੇ? ਨਹੀਂ ਜੀ ਉਹ ਮਜ਼ਦੂਰ ਵੀ ਉਹ ਲੱਗੇ ਨੇ, ਬੰਦੇ ਵੀ ਮਜ਼ਦੂਰ ਵੀ ਨਾਲ ਲੱਗੇ ਨੇ। ਅੱਛਾ, ਹਾਂਜੀ ਇਹਨੂੰ ਗੋਡੀ ਵਗੈਰਾ ਵੀ ਕਰਦੇ ਹੋ? ਹਾਂਜੀ ਗੋਡੀ ਵਗੈਰਾ ਵੀ ਕਰਨੀ ਜੀ। ਤੇ ਸਰ ਦੋਸਤਾਂ ਨੂੰ ਦੱਸੋ ਜਰਾ ਕਿ ਪਾਣੀ ਦੱਸੋ ਸਾਨੂੰ ਜਰਾ ਕਿ ਕਿੰਨੀ ਮਿਕਦਾਰ ਨਾਲ ਪਾਣੀ ਸਾਨੂੰ ਦੇਣਾ ਚਾਹੀਦਾ? ਪਾਣੀ ਸਾਰੇ ਖਾਲੇ ਨੇ ਤੇ ਪਾਣੀ ਸਬਜ਼ੀ ਨੂੰ ਬਿਲਕੁਲ ਜਿਹੜਾ ਇਹਨਾਂ ਨੂੰ ਅੱਧਾ ਖਾਲਾ ਪਾਣੀ ਦੇਣਾ ਚਾਹੀਦਾ ਜੀ। ਅੱਛਾ, ਅੱਧਾ ਖਾਲਾ ਨਹੀਂ ਕਿ ਪੂਰੀ ਖਾਲ ਗਿੱਲੀ ਨਹੀਂ ਕਰਨੀ? ਪੂਰੀ ਖਾਲ ਗਿੱਲੀ ਨਹੀਂ ਕਰਨੀ। ਜਿਹੜੇ ਸਾਡੇ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਵੋਗੇ? ਉਹਨਾਂ ਨੂੰ ਮਸ਼ਵਰਾ ਇਹੋ ਜੀ ਉਹਨਾਂ ਨੂੰ ਕੋਈ ਥੋੜੀ ਬਹੁਤੀ ਮਾਲੂਮਾਤ ਹੋਣੀ ਚਾਹੀਦੀ ਹੈ ਜੀ। ਇਸ ਤਰ੍ਹਾਂ ਤਾਂ ਕੋਈ ਵੀ ਚੀਜ਼ ਬੰਦਾ ਬਗੈਰ ਮਾਲੂਮਾਤ ਉਹ ਉਗਾਏਗਾ ਤੇ ਫਿਰ ਉਹਦੇ ਚ ਨੁਕਸਾਨ ਹੋ ਸਕਦਾ ਹੈ। ਠੀਕ ਹੈ, ਹਾਂਜੀ। ਤੇ ਉਹਨਾਂ ਨੂੰ ਥੋੜੀ ਬਹੁਤੀ ਮਾਲੂਮਾਤ ਹੋਏਗੀ ਤਾਂ ਇਨਸ਼ਾਅੱਲਾ ਬਹੁਤ ਫਾਇਦੇਮੰਦ ਫਸਲ ਹੈ ਜੀ। ਠੀਕ ਹੈ, ਚਲੋ ਜਰਾ ਸਾਨੂੰ ਦੱਸੋ ਜਰਾ ਦੂਸਰਾ ਆਪਣਾ ਦੂਸਰੀ ਕਿਹੜੀ ਚੀਜ਼ਾਂ ਤੁਸੀਂ ਲਗਾਈ? ਹਾਂਜੀ ਆ ਦੱਸੋ। ਅੱਛਾ ਲਖਤ ਭਾਈ ਇਹ ਤੁਸੀਂ ਦੱਸੋ ਸਾਨੂੰ ਜਰਾ ਕਿ ਇਹ ਕਿਹੜਾ ਬੀਜ ਜਰਾ ਕਿਹੜਾ ਇਸਤੇਮਾਲ ਕੀਤਾ? ਇਹ ਬੀਜ ਜੀ ਰਚਨਾ ਵਾਲਿਆਂ ਦਾ ਵਿਕਟਰੀ ਜੀ। ਰਚਨਾ ਵਿਕਟਰੀ? ਰਚਨਾ ਵਾਲਿਆਂ ਦਾ ਵਿਕਟਰੀ ਵੀ ਰਚਨ ਕੰਪਨੀ ਹੈ ਜੀ? ਰਚਨਾ ਕੰਪਨੀ ਹੈ ਤੇ ਵਿਕਟਰੀ ਵੀ ਇਹਦਾ ਨਾਮ। ਵਿਕਟਰੀ ਦਾ ਹਾਂਜੀ ਵਿਕਟਰੀ ਕਰੇਲਾ। ਅੱਛਾ, ਇਹ ਦੇਸੀ ਕਰੇਲਾ ਜੀ ਜਾਂ ਕੋਈ ਜਿਹੜੀ ਨਵੀਂ ਪਿਓ ਦਾ ਕਰੇਲੀ ਉਹ ਹੈ? ਨਹੀਂ ਜੀ ਇਹ ਕਰੇਲਾ ਜੇ ਹਾਈਬ੍ਰਿਡ ਤੇ ਦੇਸੀ ਟਾਈਪ ਹੈ। ਦੇਸੀ ਟਾਈਪ ਹੈ ਜੀ। ਇਹਦਾ ਤੁਸੀਂ ਪਹਿਲੇ ਵੀ ਇਹ ਕਾਸ਼ਤ ਕਰ ਚੁੱਕੇ ਹੋ? ਹਾਂਜੀ ਅਸੀਂ 4-5 ਸਾਲ ਤੋਂ ਇਹੀ ਲਗਾ ਰਹੇ ਹਾਂ ਜੀ। ਤੇ ਇਹਦਾ ਜ਼ਾਇਕਾ ਕਿਸ ਤਰ੍ਹਾਂ ਖਾਣ? ਜ਼ਾਇਕਾ ਇਹਦਾ ਬਹੁਤ ਅੱਛਾ ਜੀ। ਅੱਛਾ ਜੀ, ਜ਼ਬਰਦਸਤ। ਲਖਤ ਭਾਈ ਇਹ ਕਿਹੜੀ ਫਸਲ ਜੇ? ਇਹ ਖੀਰਾ ਜੀ। ਖੀਰਾ। ਇਹ ਕਿੰਨੇ ਰਕਬੇ ਤੇ ਤੁਸੀਂ ਕਾਸ਼ਤ ਕੀਤਾ ਦਾ? ਇਹ ਤੇ ਥੋੜਾ ਜੀ ਅਸੀਂ ਐਵੇਂ ਥੋੜਾ ਜਿਹਾ ਲਾਇਆ ਦਾ ਕੋਈ 2 ਕਨਾਲ ਹੈ। ਅੱਛਾ 2 ਕਨਾਲ ਜੀ ਜੀ। ਇਹ ਅੱਗੇ ਕਿਹੜੀ ਫਸਲ ਜੇ ਦਿਖਾਓ? ਚਲੋ ਪਿੰਡੀ ਜੀ। ਚਲੋ ਦਿਖਾਓ ਜਰਾ। ਆ ਜੀ ਅੱਛਾ, ਇਹ ਕਿੰਨੀ ਦੇਰ ਹੋ ਗਈ ਜਿਹਨੂੰ ਲਗਾਏ ਦਾ ਤਕਰੀਬਨ? ਇਹਨੂੰ ਪਿੰਡੀ ਨੂੰ ਹੋ ਗਿਆ ਜੀ ਕੋਈ 1.5-2 ਮਹੀਨੇ ਲਾਏ। 1.5-2 ਮਹੀਨੇ। ਅੱਛਾ, ਇਹਦੀ ਜ਼ਮੀਨ ਦੀ ਤਿਆਰੀ ਸਾਨੂੰ ਦੱਸੋ ਜਰਾ ਕਿ ਕਿਸ ਤਰ੍ਹਾਂ ਕੀਤੀ ਦੋਸਤਾਂ ਨੂੰ ਦੱਸੋ। ਜ਼ਮੀਨ ਦੀ ਤਿਆਰੀ ਵੀ ਇਸੇ ਤਰ੍ਹਾਂ ਹੀ ਕਰਨੀ ਜੀ। ਇਹਨੂੰ ਵਾਹ ਕੇ ਪਹਿਲੇ ਤਿਆਰ ਕਰ ਲੈਣਾ। ਅੱਛਾ, ਮੁੜ ਕੇ ਇਹਦੀਆਂ ਫੇਲਾਂ ਬਣਾ ਲੈਣੀਆਂ ਨੇ। ਠੀਕ ਹੈ, ਫੇਲਾਂ ਬਣਾ ਕੇ ਉੱਤੇ ਬੀਜ ਲਾ ਦੇਣੇ। ਇਹ 1 ਏਕੜ ਵਿੱਚ ਕਿੰਨਾ ਬੀਜ ਲੱਗਦਾ ਤਕਰੀਬਨ? ਇਹ 1 ਏਕੜ ਦੇ ਵਿੱਚ ਕੋਈ 8 ਕਿਲੋ ਬੀਜ ਲੱਗ ਜਾਂਦਾ ਹੈ। 8 ਕਿਲੋ ਜੀ। ਤੇ ਇਹਦੀ ਫਿਰ ਆਮਦਨ ਕਿੰਨੀ ਹੁੰਦੀ ਤਕਰੀਬਨ? ਇਹਦੀ ਆਮਦਨ ਜੀ ਇਹ ਲੰਮੀ ਦੇਰ ਤੱਕ ਚੱਲਦੀ ਰਹਿੰਦੀ, ਬਹੁਤ ਜ਼ਿਆਦਾ ਦੀ ਆਮਦਨ ਹੁੰਦੀ ਹੈ। ਅੱਛਾ, ਬਹੁਤ ਸ਼ੁਕਰੀਆ ਲਖਤ ਭਾਈ। ਅੱਲਾਹ ਪਾਕ ਤੁਹਾਡੀ ਫਸਲ ਨੂੰ ਸ਼ਾਦੋਬਾਦ ਰੱਖੇ ਜੀ। ਇਨਸ਼ਾਅੱਲਾ ਅਸੀਂ ਜਦੋਂ ਇਹ ਕਰੇਲਿਆਂ ਦੇ ਵਿੱਚ ਫਲ ਲੱਗੇਗਾ ਨਾ ਤਕਰੀਬਨ ਜੀ ਜੀ ਕਿੰਨੇ ਦਿਨਾਂ ਤੋਂ ਬਾਅਦ ਤਕਰੀਬਨ ਅਸੀਂ ਵਿਜ਼ਿਟ ਕਰੀਏ ਦੁਬਾਰਾ? ਇਨਸ਼ਾਅੱਲਾ ਜੀ ਇਹਨੂੰ 15 ਦਿਨਾਂ ਤੋਂ ਬਾਅਦ ਜਿਹੜਾ ਨਾ ਪੂਰਾ ਫਲ ਜਾਏਗਾ। ਇਨਸ਼ਾਅੱਲਾ ਅਸੀਂ ਅੱਲਾਹ ਪਾਕ ਨੂੰ ਮਨਜ਼ੂਰ ਹੈ ਤੇ ਫਿਰ 15 ਦਿਨਾਂ ਬਾਅਦ ਅਸੀਂ ਵਿਜ਼ਿਟ ਕਰਾਂਗੇ ਤੁਹਾਡੇ ਫਾਰਮ ਦੀ, ਦਿਖਾਵਾਂਗੇ ਦੋਸਤਾਂ ਨੂੰ ਕਿ ਹੁਣ ਇਸ ਟਾਈਮ ਕਿਹੜੀ ਪੋਜੀਸ਼ਨ 'ਚ ਤੁਹਾਡਾ ਫਾਰਮ। ਠੀਕ ਹੈ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਖੁਸ਼ ਰੱਖੇ। ਸਲਾਮ।